ਜੀ ਡਾਕਟਰ ਸਾਹਿਬ, ਸਾਡੇ ਕੋਲ ਪਹਿਲਾ YouTube ਕਮੈਂਟ ਵੀਰ ਲక్ష్మణ ਸਿੰਘ ਜੀ ਦਾ ਸਾਡੀ ਭਾਰਤ ਸਰਕਾਰ ਵੱਲੋਂ ਪੰਜਾਬ 'ਚ ਅਤੇ ਬਾਹਰ ਵਸਦੇ ਸਿੱਖਾਂ ਤੇ ਹਮਲੇ ਕਰਨ ਸੰਬੰਧੀ ਵੀਡੀਓ ਤੇ ਆਇਆ ਹੈ। ਇਹ ਲਿਖਦੇ ਹਨ, ਇਸ ਗੋਰੀ ਚਮੜੀ ਖਾਸ ਕਰਕੇ ਇਹਨਾਂ ਦੇ ਸਿਸਟਮ ਨੇ ਸਾਨੂੰ ਖਤਮ ਕੀਤਾ ਹੈ। ਜਦੋਂ ਇਹਨਾਂ ਨੇ ਫਿਰਕੂ ਅਵਾਰਡ ਦੀ ਨੀਂਹ ਰੱਖੀ ਸੀ ਜੋ ਸਾਡੇ ਲਈ ਦੋਹਾਂ ਪਾਸਿਆਂ ਤੋਂ ਜਾਲ ਸੀ। ਜੇ ਇਜ਼ਰਾਈਲ ਇੱਕ ਜਿਊਇਸ਼ ਘੱਟ ਗਿਣਤੀਆਂ ਦਾ ਦੇਸ਼ ਬਣ ਸਕਦਾ ਹੈ, ਫਿਰ ਸਿੱਖ ਨੇਸ਼ਨ ਵਿੱਚ ਕੀ ਖਰਾਬੀ ਹੈ। ਦੂਜੇ ਪਾਸੇ ਸਿੱਖਾਂ ਨੂੰ ਡਰਾਇਆ ਗਿਆ ਅਤੇ ਵਿੱਚ ਵਿਚਾਲੇ ਛੱਡ ਦਿੱਤਾ ਗਿਆ। ਕੋਈ ਜੋ ਵੀ ਕਹੇ, ਇਹਨਾਂ ਗੋਰਿਆਂ ਦੀਆਂ ਨੀਤੀਆਂ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ। ਇਹਨਾਂ ਬਾਰੇ ਮੇਰਾ ਵਿਚਾਰ ਹੈ ਕਿ ਇਹ ਮਨਮਤੀ ਹਨ। ਇਹਨਾਂ ਨੇ ਦੁਨੀਆ ਦੀ ਵਿਭਿੰਨਤਾ ਨੂੰ ਖਤਮ ਕਰ ਦਿੱਤਾ ਹੈ। ਇਹ ਮਨਮਤੀਏ ਹੀ ਮਨਮਤੀਆਂ ਦਾ ਸਵਾਗਤ ਕਰਦੇ ਹਨ। ਮਨਮਤੀਏ ਗੋਰਾ ਇੰਗਲੈਂਡ ਨੂੰ ਮਨਮਤੀ ਮੋਦੀ ਪਾਉਂਦਾ ਹੈ, ਇਸ ਲਈ ਇੰਗਲੈਂਡ ਨੇ ਮੋਦੀ ਦਾ ਬਾਹਾਂ ਪਸਾਰ ਕੇ ਸਵਾਗਤ ਕੀਤਾ ਹੈ। ਜੀ ਡਾਕਟਰ ਸਾਹਿਬ। ਵੀਰ ਲక్ష్మణ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਇਹ ਕਮੈਂਟ ਲਿਖਿਆ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਔਰ ਇਹ ਖਾਸ ਤੌਰ ਤੇ ਜਦੋਂ ਮੋਦੀ ਇੰਗਲੈਂਡ ਦੇ ਦੌਰੇ ਤੇ ਆਇਆ, ਜਿਸ ਤਰੀਕੇ ਨਾਲ ਮੋਦੀ ਨੂੰ ਵੈਲਕਮ ਕੀਤਾ ਗਿਆ, ਔਰ ਖਾਸ ਤੌਰ ਤੇ ਈਵਨ ਸਿੱਖਾਂ ਨੂੰ ਪੀਸਫੁਲ ਪ੍ਰੋਟੈਸਟ ਕਰਦਿਆਂ ਵੀ ਜਿਵੇਂ ਪੁਲਿਸ ਨੇ ਜਿਹੜਾ ਉਹ ਆ ਕੇ ਡਿਸਰਪਟ ਕੀਤਾ, ਬਾਅਦ 'ਚ ਭਾਵੇਂ ਪੁਲਿਸ ਨੇ ਉਹਦੇ ਲਈ ਮਾਫੀ ਮੰਗੀ ਜੀ, ਔਰ ਜਿਵੇਂ ਮੋਦੀ ਨੇ ਆ ਕੇ ਆਪਣਾ ਡੋਜ਼ੀਅਰ ਦੇਣ ਦੇ ਨਾਂ ਥੱਲੇ ਸਿੱਖਾਂ ਨੂੰ ਬਦਨਾਮ ਕਰਨ ਲਈ ਕਿ ਜੀ 2 ਗੁਰਦੁਆਰਿਆਂ 'ਚ ਨਾਂ ਦਿੱਤੇ ਕਿ ਜੀ ਇੱਥੇ ਬੰਬ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਬਾਅਦ 'ਚ ਭਾਵੇਂ ਬ੍ਰਿਟਿਸ਼ ਇੰਟੈਲੀਜੈਂਸ ਨੇ ਇਸ ਨੂੰ ਡਿਨਾਈ ਕੀਤਾ, ਇਸ ਨੂੰ ਉਹਨਾਂ ਨੇ ਖੰਡਨ ਕੀਤਾ ਇਸ ਗੱਲ ਦਾ ਜੀ। ਇਸ ਤੋਂ ਹੀ ਉਹਨਾਂ ਨੇ ਕਿਹਾ, ਔਰ ਜਿਵੇਂ ਸਾਨੂੰ ਵੀ ਸੀ ਕਿ ਵੀ ਕਿਵੇਂ ਇਹੀ ਬ੍ਰਿਟਿਸ਼ ਨੇ ਜਿਹੜੇ ਹੁਣ ਕਿੰਨੇ ਸਾਲ 12 ਸਾਲ ਨਾ ਇੰਗਲੈਂਡ ਨੇ ਵੀਜ਼ਾ ਦਿੱਤਾ ਮੋਦੀ ਨੂੰ, ਨਾ ਅਮਰੀਕਾ ਨੇ ਦਿੱਤਾ। 2002 ਤੋਂ ਜਦੋਂ ਮੁਸਲਮਾਨਾਂ ਦਾ ਉਹਨੇ ਕਤਲੇਆਮ ਕੀਤਾ 2014 ਤੱਕ, ਵੀ ਆਲ ਆਫ ਏ ਸਡਨ ਉਹਦੇ ਹੱਥ ਕਿਵੇਂ ਸਾਫ਼ ਹੋ ਗਏ, ਉਹ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਜਿਹੜੇ ਲਿਬੜੇ ਹੋਏ ਸਨ। ਸੋ ਉਹਦੇ ਤੇ ਇਹਨਾਂ ਨੇ ਇੱਕ ਕਮੈਂਟ ਕੀਤਾ ਹੈ ਕਿ ਵੀ ਇਹ ਉਹ ਵੀ ਮਨਮਤੀਏ ਨੇ, ਇਹ ਵੀ, ਔਰ ਅੰਗਰੇਜ਼ਾਂ ਨੇ ਕਿਵੇਂ ਡਿਫਰੈਂਟ ਕਲਚਰਸ ਦੀ ਡਾਈਵਰਸਿਟੀ ਨੂੰ ਖਤਮ ਕੀਤਾ, ਔਰ ਇਹੀ ਰੀਜ਼ਨ ਹੈ ਕਿ ਵੀ ਇਹ ਜਿਹੜੇ ਨੇ ਉਹਨੂੰ ਵੈਲਕਮ ਕਰਦੇ ਨੇ। ਪਰ ਉਹਦੇ 'ਚ ਉਹਨਾਂ ਨੇ ਜਿਹੜੇ ਕਰਕੇ ਮੈਂ ਇਸ ਕਮੈਂਟ ਨੂੰ ਪਿਕ ਵੀ ਕੀਤਾ, ਉਹਨਾਂ ਨੇ ਕਮਿਊਨਲ ਅਵਾਰਡ ਦਾ ਹਵਾਲਾ ਦਿੱਤਾ ਜੀ, ਫਿਰਕੂ ਅਵਾਰਡ, ਕਿਉਂਕਿ ਇਹ ਇੱਕ ਉਹ ਦਸਤਾਵੇਜ਼ ਜਾਂ ਡਾਕੂਮੈਂਟ ਹੈ ਜਿਹਨੇ ਇਨਫੈਕਟ 1930 'ਚ ਇੱਕ ਤਰੀਕੇ ਦੇ ਨਾਲ ਜੋ ਕੁਛ ਬਾਅਦ ਦੇ ਵਿੱਚ 1947 ਦੌਰ 'ਚ ਹੋਇਆ ਉਸ ਦੀ ਨੀਂਹ ਰੱਖੀ। ਪਰ ਇਸ ਮਾਮਲੇ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੇਖੋ, ਇਹ ਬਹੁਤ ਵਾਰੀ ਅਸੀਂ ਸਿੱਖ ਭਾਵਕ ਤੌਰ ਦੇ ਉੱਤੇ ਬਹੁਤ ਮੁੱਦਿਆਂ ਦੇ ਉੱਤੇ ਅਸੀਂ ਆਪਣੀ ਪਹੁੰਚ ਬਣਾਉਂਦੇ ਹਾਂ ਜੀ। ਇੱਕ ਗੱਲ ਬੜੀ ਸਪਸ਼ਟ ਹੋਣੀ ਚਾਹੀਦੀ ਹੈ, ਅੱਜ ਵੀ ਜਦੋਂ ਅਸੀਂ ਆਪਣੇ ਕੋਈ ਕੇਸ ਦੀ ਐਡਵੋਕੇਸੀ ਕਰ ਰਹੇ ਹੁੰਦੇ ਹਾਂ ਪੋਲੀਟੀਕਲ ਲੈਵਲ ਤੇ, ਸਾਡਾ ਇੱਕ ਤਬਕਾ ਹਰ ਚੀਜ਼ ਨੂੰ ਸਪਿਰਿਚੁਅਲ ਐਂਗਲ ਦੇ ਉੱਤੇ ਜਾ ਕੇ ਉਹਦੇ 'ਚ ਹੀ ਆਈਡੀਅਲਿਜ਼ਮ 'ਚ ਹੀ ਵੜ ਜਾਂਦੇ ਨੇ, ਜਾ ਕੇ ਗਰਾਊਂਡ ਰਿਐਲਿਟੀ ਨੂੰ ਦੇਖੇ ਬਿਨਾਂ। ਇਸੇ ਤਰ੍ਹਾਂ ਕਈ ਮਾਮਲਿਆਂ ਦੇ ਵਿੱਚ ਅਸੀਂ ਆਪਣਾ ਇੰਟਰਸਟ ਵਿੱਚੇ ਛੱਡ ਕੇ ਕਿ ਸਿੱਖਾਂ ਦੇ ਹਿੱਤ 'ਚ ਕੀ ਹੈ, ਅਸੀਂ ਦੂਸਰਿਆਂ ਦਾ ਫਿਕਰ ਕਰਨ ਲੱਗੇ ਹੁੰਦੇ ਹਾਂ ਕਿ ਜੀ ਉਹਨਾਂ ਦਾ ਕੀ ਬਣੇਗਾ, ਇਹ ਕੀ ਹੋਏਗਾ, ਔਰ ਕਈ ਵਾਰੀ ਡਿਸਕਸ਼ਨਸ ਵੀ ਇਸ ਮਾਮਲੇ ਦੇ ਵਿੱਚ ਹੋਰ ਪਾਸੇ ਜਾ ਰਹੀਆਂ ਹੁੰਦੀਆਂ ਨੇ ਜੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਦੇ ਤੁਸੀਂ ਕਿਸੇ ਦੀ ਗੁੱਡਵਿਲ ਤੇ ਬੈਠ ਜਾਓ ਕਿ ਜੀ ਅਸੀਂ ਉਹਦੇ ਲਈ ਆਹ ਕੀਤਾ, ਉਹ ਐਜ਼ ਏ ਨੇਸ਼ਨ ਵੀ, ਤੇ ਉਹ ਸਾਨੂੰ ਜਿਹੜਾ ਉਹ ਰੈਸੀਪ੍ਰੋਕੇਟ ਕਰੇਗਾ ਸਿਆਸਤ ਦੇ ਵਿੱਚ, ਜ਼ਿੰਦਗੀ ਦੇ ਵਿੱਚ ਵੀ। ਬਹੁਤ ਮਾਮਲਿਆਂ ਦੇ ਵਿੱਚ ਅਸੀਂ ਆਪਣੀਆਂ ਰਿਸ਼ਤੇਦਾਰੀਆਂ 'ਚ ਜਾਂ ਡੇ ਟੂ ਡੇ ਜੇ ਵਿਹਾਰ ਦੇ ਵਿੱਚ ਵੀ ਦੇਖਦੇ, ਔਰ ਜਿਨ੍ਹਾਂ ਨੇ ਵੀ ਇਹ ਅਖਾਣ ਬਣਾਇਆ, ਮੈਂ ਸਮਝਦਾ ਵੀ ਉਹਨਾਂ ਨੇ ਹਿਊਮਨ ਨੇਚਰ ਨੂੰ ਸਮਝਿਆ ਸੀ ਕਿ ਤਾਂ ਕਿ ਅਸੀਂ ਬੇਆਰਾਮ ਨਾ ਹੋਈਏ, ਤੇ ਉਹਨਾਂ ਨੇ ਇਹ ਅਖਾਣ ਬਣਾਇਆ ਕਿ ਨੇਕੀ ਕਰ ਤੇ ਖੂਹ ਵਿੱਚ ਸੁੱਟ ਜੀ। ਹਿੰਦੀ 'ਚ ਕਹਿੰਦੇ ਨੇ ਨੇਕੀ ਕਰ ਕੂਏ ਮੇ ਡਾਲ, ਕਿ ਵੀ ਨੇਕੀ ਕਰ ਖੂਹ ਵਿੱਚ ਸੁੱਟ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਕੋਈ ਭਲੇ ਦਾ ਕੰਮ ਕੀਤਾ ਫਿਰ ਤੁਸੀਂ ਭੁੱਲ ਜਾਓ। ਖੂਹ 'ਚ ਸੁੱਟਣ ਦਾ ਮਤਲਬ ਹੈ ਤੁਸੀਂ ਭੁੱਲ ਜਾਓ ਵੀ ਤੁਸੀਂ ਕੀਤਾ। ਜੇ ਤੁਸੀਂ ਯਾਦ ਰੱਖੋਗੇ ਫਿਰ ਤੁਹਾਡੀ ਐਕਸਪੈਕਟੇਸ਼ਨ ਵੀ ਹੋਏਗੀ ਕਿ ਤੁਸੀਂ ਜਿਹਦੇ ਨਾਲ ਨੇਕੀ ਦਾ ਕੰਮ ਕੀਤਾ ਉਹ ਰੈਸੀਪ੍ਰੋਕੇਟ ਕਰੇਗਾ, ਉਹ ਵੀ ਤੁਹਾਡੇ ਨਾਲ ਹੋਏਗਾ। ਉਵੇਂ ਹੁੰਦਾ ਨਹੀਂ ਜੀ, ਕਿਉਂਕਿ ਅਲਟੀਮੇਟਲੀ ਮੋਸਟ ਆਫ ਦਾ ਜਿਹੜੀਆਂ ਸਾਡੀਆਂ ਰਿਲੇਸ਼ਨਸ਼ਿਪਸ ਨੇ ਜ਼ਿੰਦਗੀ ਦੀਆਂ, ਉਹ ਇੰਟਰਸਟ ਡਰਿਵਨ ਨੇ ਕਿ ਕਿਹਦੇ ਹਿੱਤ 'ਚ ਕੀ ਹੈ, ਔਰ ਇਹ ਬਦਲਦੀਆਂ ਰਹਿੰਦੀਆਂ, ਰਿਸ਼ਤੇ ਵੀ ਬਦਲਦੇ ਰਹਿੰਦੇ ਨੇ, ਸਬੰਧ ਵੀ ਬਦਲਦੇ ਰਹਿੰਦੇ ਨੇ। ਔਰ ਸਿਆਸਤ ਬਾਰੇ ਤਾਂ ਮੈਂ ਅਕਸਰ ਇਹ ਕੋਟ ਕਰਦਾ
कि भी देयर आर नो परमानेंट फ्रेंड्स और फोज इन पॉलिटिक्स, ओनली परमानेंट आर इंटरेस्ट। कि कोई दोस्त दुश्मन नहीं है, सिर्फ तुहाडे हित ही ਜਿਹੜੇ ਨੇ ਉਹ ਪਰਮਾਨੈਂਟ ਹੁੰਦੇ ਨੇ। ਸੋ ਇਸ ਗੱਲ ਦੇ ਮੱਦੇਨਜ਼ਰ ਜੇ ਸਿੱਖ ਅੱਜ ਬੈਠੇ ਸਮਝਦੇ ਨੇ ਕਿ ਜੀ ਸਾਡਾ ਰਾਜ ਜਿਹੜਾ ਉਹ ਅੰਗਰੇਜ਼ਾਂ ਨੇ ਲਿਆ ਸੀ ਤੇ ਜਾਣ ਲੱਗੇ ਸਾਨੂੰ ਰਾਜ ਵਾਪਸ ਕਰ ਜਾਂਦੇ, ਜਾਂ ਦੇਖੋ ਜੀ ਅਸੀਂ ਉਹਨਾਂ ਦੇ ਲਈ ਅਫਗਾਨਿਸਤਾਨ ਦੀ ਸਰਹੱਦ, ਈਰਾਨ ਦੇ ਮਾਮਲੇ 'ਚ, ਚੀਨ 'ਚ ਜਦੋਂ ਉੱਥੇ ਜਿਹੜਾ ਇੱਕ ਚੇਂਜ 19th ਸੈਂਚੁਰੀ ਐਂਡ 'ਚ ਜਿਹੜਾ ਅਸੀਂ ਜਾ ਕੇ ਲਿਬਰੇਟ ਕੀਤਾ ਉਹਨੂੰ ਨੈਨਕਿੰਗ ਨੂੰ, ਜਾਂ ਅਸੀਂ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ 'ਚ ਮਰੇ, ਹੂ ਗਿਵਜ਼ ਏ ਹੂਟ। ਅਗਲੇ ਕਹਿੰਦੇ ਨੇ ਹੁਣ ਤੁਸੀਂ ਕਹੋ ਜੀ ਅਸੀਂ ਭਾਰਤ ਦੀਆਂ ਕੁਰਬਾਨੀਆਂ। ਕੁਦਰਤੀ ਪਿਛਲੇ ਦਿਨਾਂ 'ਚ ਮੈਂ ਕੋਈ ਸਰਚ ਕਰਦੇ ਹਾਂ, ਇੱਕ BBC ਦਾ ਇੱਕ ਕੋਈ ਫੀਚਰ ਸੀ ਪ੍ਰਦੀਪ ਕੁਮਾਰ ਕਵੀ ਜੀ ਹਿੰਦੀ ਦਾ, ਕਿ ਜੋ ਉਹਦੀਆਂ ਕੀ ਰਚਨਾਵਾਂ ਨੇ, ਜਿਹੜੇ ਬੜੇ ਗੀਤ ਨੈਸ਼ਨਲ ਪੈਸ਼ਨ ਵਾਲੇ ਉਹਨੂੰ ਐਟਰੀਬਿਊਟ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਬਦਲ ਗਿਆ ਇਨਸਾਨ ਇੱਕ ਹੈ, ਫਿਰ ਇਹ ਮੇਰੇ ਵਤਨ ਕੇ ਲੋਗੋ ਜਿਹੜਾ ਜੀ ਲਤਾ ਮੰਗੇਸ਼ਕਰ ਨੇ ਗਾਇਆ 1962, ਜੁੱਤੀਆਂ ਖਾ ਕੇ ਆਏ ਸੀ ਚੀਨ ਤੋਂ, ਤੇ ਉੱਥੇ ਜਦੋਂ ਉਹਨੇ ਗਾਇਆ ਤਾਂ ਫਿਰ ਨਹਿਰੂ ਦੀਆਂ ਅੱਖਾਂ 'ਚ ਵੀ ਅਥਰੂ ਆ ਗਏ, ਬਾਕੀਆਂ 'ਚ ਵੀ ਆ ਗਏ। ਔਰ ਇੱਕ ਬੜਾ ਪਪੂਲਰ ਜਿਹੜਾ ਸੌਂਗ, ਜਦੋਂ ਬੇਸ਼ੱਕ ਸਾਨੂੰ ਸਕੂਲ ਡੇਜ਼ ਦੇ ਵਿੱਚ ਯਾਦ ਹੈ ਕਿ ਵੀ ਉਹ ਤਾਂ ਫਿਲਮ ਦਿਖਾਉਂਦੇ ਸੀ ਆਪਣੇ, ਜਿਹਨਾਂ ਸਕੂਲਾਂ ਦੇ ਆਪਣੇ ਸੀ ਪ੍ਰੋਪਰ ਪ੍ਰੋਜੈਕਟਰ ਹੁੰਦੇ ਸੀ ਉਹਨਾਂ ਦੇ ਕੋਲ, ਕਿ ਆਓ ਬੱਚੋ तुम्हें दिखाएं झांकी हिंदुस्तान की, इस मिट्टी से तिलक करो, ये मिट्टी है बलिदान की, ये धरती है बलिदान की, वंदे मातरम। ਹੁਣ ਇਹ ਵੀ ਉਹਦਾ ਪ੍ਰਦੀਪ ਕੁਮਾਰ ਦਾ ਲਿਖਿਆ ਹੋਇਆ। ਹੁਣ ਪਹਿਲੀ ਵਾਰ ਮੈਂ ਉਹਨੂੰ ਅਗੇਨ ਔਨ ਕਰਕੇ ਸੁਣਿਆ, ਔਰ ਉਹਦੇ 'ਚ ਇੱਕ ਤਾਂ ਹੁਣ ਜਦੋਂ ਇਹ RSS ਦੀ ਤੁਸੀਂ ਆਈਡੀਓਲੋਜੀ ਦੇਖਦੇ ਹੋ, ਤੁਸੀਂ ਦੇਖਦੇ ਹੋ ਵੀ ਇਹ ਕਿਵੇਂ ਇਹਨਾਂ ਦੇ ਪੋਇਟਸ ਨੇ ਉਦੋਂ ਸੈਕੂਲਰ ਪੀਰੀਅਡ 'ਚ ਵੀ ਵੰਦੇ ਮਾਤਰਮ, ਕਿ ਮਾਂ ਮੈਂ ਵੰਦਨਾ ਕਰਦਾ ਭਾਰਤ ਮਾਤਾ ਦੀ ਗੱਲ। ਅੱਛਾ, ਪਰ ਮੈਂ ਜਦੋਂ ਸਾਰੇ ਸੌਂਗ ਨੂੰ, ਕਿਉਂਕਿ ਉਹਦੀ ਜਿਹੜੀ ਮਿਊਜ਼ਿਕ ਸੀ ਉਹ ਬੜਾ ਕੈਚੀ ਹੈ, ਸੁਣਿਆ ਤੇ ਮੈਂ ਇਹ ਦੇਖਿਆ ਵੀ ਉਹਦੇ 'ਚ ਪੰਜਾਬ ਦਾ ਉਦੋਂ ਵੀ ਜ਼ਿਕਰ ਤੱਕ ਨਹੀਂ, ਜਦੋਂ ਕਿ ਅਸੀਂ ਕਹਾਣੀਆਂ ਸੁਣਾਈ ਜਾਂਦੇ ਹਾਂ ਜੀ 80% ਸਿੱਖ ਜੇਲ੍ਹਾਂ 'ਚ ਗਏ, ਇੰਨੇ ਫਾਂਸੀਆਂ ਤੇ ਚੜ੍ਹੇ, ਇੰਨੇ ਫਲਾਣੇ ਹੋਏ। ਉਹਦੇ 'ਚ ਉਹਨੇ ਮਹਾਰਾਸ਼ਟਰ ਦਾ ਜ਼ਿਕਰ ਕੀਤਾ ਹੈ, ਸ਼ਿਵਾਜੀ ਦਾ ਬੁੱਤ ਦਿਖਾ ਕੇ, ਸ਼ਿਵਾਜੀ ਦੀ ਧਰਤੀ ਉਹਨੇ ਇਹ ਕੀਤਾ ਹੈ, ਰਾਜਪੂਤਾਨੇ ਦਾ ਜ਼ਿਕਰ ਕੀਤਾ ਹੈ, ਬਾਕੀਆਂ ਦਾ ਕੀਤਾ ਹੈ। ਪੰਜਾਬ 'ਚ ਸਿਰਫ ਜਲਿਆਂਵਾਲੇ ਬਾਗ ਦੇ ਕੰਟੈਕਸਟ, ਉਹ ਵੀ ਵੀਰ ਭੈਣਾ, ਉਹਦੇ 'ਚ ਕੋਈ ਸਿੱਖਾਂ ਦੀ ਕੁਰਬਾਨੀ ਦੀ। ਪੰਜਾਬ ਸਾਰਾ ਹੀ ਮਾਈਨਸ ਹੈ ਉਸ ਮਿੱਟੀ ਦੇ ਜਿਹਦੇ ਬਲੀਦਾਨ ਦੀ ਗੱਲ ਹੈ ਤੇ ਜਿਹਦਾ ਉਹ ਤਿਲਕ ਲਵਾ ਰਿਹਾ। ਹੁਣ ਪਹਿਲੀ ਗੱਲ ਤਾਂ ਤਿਲਕ ਲਵਾਉਣਾ ਵੰਦੇ ਮਾਤਰਮ, ਲੇਕਿਨ ਇਹਦੇ ਬਾਵਜੂਦ ਪੰਜਾਬ ਦਾ ਮੈਂਸ਼ਨ ਵੀ ਨਹੀਂ ਹੈ। ਤੁਸੀਂ ਕੁਰਬਾਨੀਆਂ ਸੁਣਾਈ ਜਾਓ। ਹੁਣ ਇਹ ਗੱਲ 50ਵਿਆਂ ਦੀ ਹੈ, 50ਵਿਆਂ 60ਵਿਆਂ 'ਚ ਇਸ ਕਿਸਮ ਦਾ ਰਾਸ਼ਟਰਵਾਦ, ਅੱਜ ਤੱਕ ਟੋਟਲੀ ਹਿੰਦੂਵਾਦ ਆ ਗਿਆ ਜਾਂ ਹਿੰਦੂਤਵ ਆ ਗਿਆ। ਸੋ ਜਿਹੜੀ ਕਮਿਊਨਲ ਅਵਾਰਡ ਦੀ ਗੱਲ ਹੈ, ਅਸੀਂ ਸ਼ਿਕਵਾ ਕਰੀਏ ਕਿ ਜੀ ਅੰਗਰੇਜ਼ਾਂ ਨੇ ਸਾਡੇ ਨਾਲ ਇਹ ਕੀਤਾ ਕਿਉਂ ਨਹੀਂ। ਹੁਣ ਕਮਿਊਨਲ ਅਵਾਰਡ ਦੀ ਕਹਾਣੀ ਨੂੰ ਸਰ ਕਪੂਰ ਸਿੰਘ ਜੀ ਨੇ ਸਾਚੀ ਸਾਖੀ ਦੇ ਵਿੱਚ ਬੜੇ ਵੇਰਵੇ ਦੇ ਨਾਲ ਦਿੱਤੇ ਜੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਹੁਣ ਕਮਿਊਨਲ ਅਵਾਰਡ ਜਿਹੜਾ ਹੈ ਉਹ 3 ਕੌਮਾਂ ਦੀ ਹੋਂਦ ਮੰਨਦਾ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਰਿਪਰੈਜ਼ੈਂਟੇਸ਼ਨ ਵੀ ਜਿਹੜੀ ਹੈ ਸਿੱਖਾਂ ਨੂੰ, ਬੇਸ਼ੱਕ ਉਹਨਾਂ ਦੀ ਆਬਾਦੀ 13-14% ਸੀ, ਉਸ ਤੋਂ ਪਹਿਲਾਂ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ 'ਚ ਸਿੱਖਾਂ ਨੂੰ ਅਲੱਗ ਸੈਪਰੇਟ ਇਲੈਕਟੋਰੇਟ ਮਿਲਿਆ ਸੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਮਿਊਨਲ ਅਵਾਰਡ ਮੈਜੋਰਿਟੀ ਬੇਸਡ ਸੀ, ਔਰ ਪੰਜਾਬ 'ਚ ਮੁਸਲਮਾਨਾਂ ਦੀ ਮੈਜੋਰਿਟੀ ਸੀ। ਸੋ ਆਬਵੀਅਸਲੀ ਉਹਨਾਂ ਦੀ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਜ਼ਿਆਦਾ ਬਣਦੀਆਂ ਸੀ। ਇਹਨਾਂ ਨੇ ਵਿਰੋਧ ਵੀ ਕੀਤਾ, ਅਕਾਲੀਆਂ ਨੇ ਕਸਮਾਂ ਵੀ ਖਾਧੀਆਂ ਕਿ, ਔਰ ਸਰ ਕਪੂਰ ਸਿੰਘ ਦਾ ਇਹਨੂੰ ਕਹਿੰਦੇ ਨੇ ਵੀ ਇਸ ਕਿਸਮ ਦਾ ਇਹਨਾਂ ਨੇ ਲਿਆ ਕਿ ਇਹ ਹੇ ਗੁਰੂ ਕਲਗੀਧਰ, ਜੇ ਤੁਸੀਂ ਨਾ ਖਲੋਵੋ, ਅਸੀਂ ਕਮਿਊਨਲ ਅਵਾਰਡ ਨੂੰ ਮੰਨ ਲਈਏ ਤੇ ਅਸੀਂ ਤੇਰੇ ਸਿੱਖ ਨਹੀਂ, ਤੇ ਤੁਸੀਂ ਬੋਡੀ ਨਾ ਕਰੋ ਤੇ ਤੁਸੀਂ ਸਾਡੇ। ਉਹਨਾਂ ਨੇ ਕਿਹਾ ਇਹਨਾਂ ਨੂੰ ਸ਼ਰਮ ਨਹੀਂ ਆਈ, ਔਰ ਕਹਿੰਦੇ ਵੀ ਜਦੋਂ ਅਕਾਲੀਆਂ ਨੇ ਇਸ ਕਿਸਮ ਦਾ ਸਟੈਂਸ ਲਿਆ, ਲੰਡਨ ਦੇ ਵਿੱਚ ਇਹ ਵਿਚਾਰ ਚੱਲ ਪਈ ਕਿ ਵੀ ਜੇ ਇਹਦਾ ਵਿਰੋਧ ਹੋਇਆ ਔਰ ਵਾਇਲੈਂਸ ਸ਼ੁਰੂ ਹੋਈ ਤੇ ਇਹਨੂੰ ਉਹ ਵਾਪਸ ਲੈ ਲੈਣਗੇ, ਸਿੱਖਾਂ ਦੇ ਮਾਮਲੇ 'ਚ ਰਾਹ ਦੇਣਗੇ ਜੀ। ਪਰ ਅਕਾਲੀ ਭੱਜ ਗਏ ਉਹ ਸਾਰੇ ਤੋਂ, ਔਰ ਉਹਨਾਂ ਨੇ ਵੀ ਸੁੱਖ ਦਾ ਸਾਹ ਲਿਆ ਕਿ ਵੀ ਇਹ। ਸੋ ਇਹ ਤਾਂ ਅਸੀਂ ਵੀ ਖੇਡਾਂ ਖੇਡਦੇ ਰਹੇ ਗੁਰੂ ਦਰਬਾਰ 'ਚ, ਗੁਰੂ ਦੀ ਸਹੁੰ ਖਾ ਕੇ, ਔਰ ਕਮਿਊਨਲ ਅਵਾਰਡ ਨੇ ਅਲਟੀਮੇਟਲੀ ਉਹ ਕੁਝ ਕਰਨਾ ਹੀ ਸੀ ਜੋ 47 ਦੇ ਵਿੱਚ ਸਾਹਮਣੇ ਆਇਆ। ਅਸੀਂ ਆਪਣੇ ਗੁਰੂ ਵੱਲ ਵੀ ਪਿੱਠ ਕਰੀ ਰੱਖੀ, ਅਸੀਂ ਕਾਂਗਰਸ ਦੇ ਵੀ ਹੱਥ ਠੋਕ ਕੇ ਬਣੇ, ਆਪਣੇ ਹਿੱਤਾਂ ਨੂੰ ਵੀ ਵਿਸਾਰਿਆ, ਔਰ ਅਸੀਂ ਡੈਲੀਬਰੇਟਲੀ ਪਾਕਿਸਤਾਨ ਦੇ ਖਿਲਾਫ ਵੀ ਭੁਗਤੇ, ਜਿਹਦਾ ਮਤਲਬ ਸੀ ਕਿ ਅਲਟੀਮੇਟਲੀ ਉਹ ਸਿਵਲ ਵਾਰ ਜਿਹੜੀ ਹੋਈ ਉਹਦੇ 'ਚ ਅਸੀਂ ਸਭ ਤੋਂ ਜ਼ਿਆਦਾ ਦੋਨੋਂ ਧਿਰਾਂ ਨੇ ਇੱਕ ਦੂਜੇ ਦਾ ਨੁਕਸਾਨ ਕੀਤਾ ਔਰ ਨੁਕਸਾਨ ਉਠਾਇਆ। ਪਰ ਫਿਰ ਵੀ ਮੈਂ ਸਮਝਦਾ ਵੀ ਵੀਰ ਲਛਮਣ ਸਿੰਘ ਜੀ ਬੜੇ
ਸੁਲਝੇ ਹੋਏ ਇਨਸਾਨ ਨੇ। ਇਹ ਅਕਸਰ ਸਾਡੇ ਦੇਖਦੇ ਨੇ ਵੀਡੀਓਜ਼, ਔਰ ਬੜੀ ਇਹਨਾਂ ਦੀ ਜਿਹੜੀ ਲਿਖਤ ਹੈ ਉਹ ਬੜੀ ਇੰਟੈਲੀਜੈਂਟ ਹੁੰਦੀ ਹੈ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ।